ਮਾਤ੍ਰਿਕ ਛੰਦ। ਇਸ ਵੀਡੀਓ ਵਿੱਚ ਤੁਹਾਡਾ ਸਵਾਗਤ। ਤੇ ਅਸੀਂ ਅੱਜ ਸਾਹਿਤ ਸੇਵਾ ਦੇ ਵਿੱਚ ਮਾਤ੍ਰਿਕ ਛੰਦਾਂ ਦੇ ਬਾਰੇ ਚ ਵੇਖਾਂਗੇ। ਤੇ ਆਓ ਫਿਰ ਅੱਗੇ ਅਸੀਂ ਵਧਨੇ ਹਾਂ। ਅਸੀਂ ਸਭ ਤੋਂ ਪਹਿਲਾਂ ਵੇਖਾਂਗੇ ਕਿ ਛੰਦ ਕੀ ਹੁੰਦਾ ਹੈ। ਤੇ ਜਨਾਬ, ਛੰਦ ਉਸ ਸ਼ੇਰੀ ਲਿਖਤ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਅੱਖਰਾਂ ਜਾਂ ਮਾਤਰਾ ਦੀ ਗਿਣਤੀ ਇੱਕ ਮਿੱਥੇ ਹੋਏ, ਇੱਕ ਤਰਤੀਬ ਦਿੱਤੇ ਹੋਏ ਵਜ਼ਨ ਦੇ ਮੁਤਾਬਿਕ ਕੀਤੀ ਜਾਂਦੀ ਹੈ ਤੇ ਉਹਨੂੰ ਅਸੀਂ ਛੰਦ ਕਹਿੰਦੇ ਹਾਂ। ਛੰਦ ਹੁਣ ਤਿੰਨ ਕਿਸਮ ਦੇ ਹੁੰਦੇ ਨੇ। ਇੱਕ ਕਿਸਮ ਹੈਗੀ ਇਹਦੀ ਮਾਤ੍ਰਿਕ ਛੰਦ, ਜੈਸੇ ਕਿ ਨਾਂ ਤੋਂ ਜ਼ਾਹਿਰ ਹੈ ਮਾਤਰਾ ਦੀ ਗਿਣਤੀ ਇਹਦੇ ਵਿੱਚ ਕੀਤੀ ਜਾਂਦੀ ਹੈ, ਇਸ ਵਾਸਤੇ ਇਹਨੂੰ ਅਸੀਂ ਮਾਤ੍ਰਿਕ ਛੰਦ ਕਹਿੰਦੇ ਹਾਂ। ਤੇ ਦੂਸਰੀ ਕਿਸਮ ਹੈਗੀ ਹੈ ਵਰਨਿਕ ਛੰਦ। ਤੇ ਵਰਨਿਕ ਚ ਵਰਨ ਹੈਗਾ, ਇਹਦਾ ਮਤਲਬ ਅਸੀਂ ਇਹ ਇੱਕ ਐਸਾ ਛੰਦ ਹੈ, ਇਹ ਐਸੇ ਛੰਦ ਨੇ ਜਿਹੜੇ ਜਿਨ੍ਹਾਂ ਵਿੱਚ ਅਸੀਂ ਅੱਖਰਾਂ ਦੀ ਜਾਂ ਵਰਨਾਂ ਦੀ ਗਿਣਤੀ ਅਸੀਂ ਕਰਦੇ ਹਾਂ ਤੇ ਇਸ ਵਾਸਤੇ ਇਹਨਾਂ ਨੂੰ ਅਸੀਂ ਵਰਨਿਕ ਛੰਦ ਕਹਿੰਦੇ ਹਾਂ। ਤੇ ਤੀਸਰੀ ਕਿਸਮ ਦੇ ਛੰਦ ਨੇ ਜਿਨ੍ਹਾਂ ਨੂੰ ਘਨਕ ਛੰਦ ਕਿਹਾ ਜਾਂਦਾ ਹੈ, ਇਹਦੇ ਵਿੱਚ ਗਣਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇਹ ਅਸਲ 'ਚ ਛੰਦ ਨੇ ਜਿਹੜੇ ਇਲਮੇ ਅਰੂਜ਼ ਵਿੱਚ ਅਰਕਾਨ ਨੇ ਉਹਦੇ ਨਾਲ ਮਿਲਦੇ ਜੁਲਦੇ ਨੇ, ਠੀਕ ਹੈ। ਲੇਕਿਨ ਬਹੁਤੇ ਪੰਜਾਬੀ ਵਿੱਚ ਮਾਤ੍ਰਿਕ ਛੰਦ ਹੀ ਜ਼ਿਆਦਾ ਵਰਤੇ ਜਾਂਦੇ ਨੇ, ਜ਼ਿਆਦਾ ਪ੍ਰਚਲਿਤ ਨੇ। ਤੇ ਉਸ ਤੋਂ ਬਾਅਦ ਕੁਝ ਵਰਨਿਕ ਛੰਦ ਵੀ ਇਸਤੇਮਾਲ ਹੁੰਦੇ ਨੇ। ਤੇ ਹੁਣ ਅਸੀਂ ਵੇਖਣਾ ਕਿ ਜਿਹੜੇ ਮਾਤ੍ਰਿਕ ਛੰਦ ਨੇ, ਅੱਜ ਦੇ ਅਸੀਂ ਇਸ ਵੀਡੀਓ ਵਿੱਚ ਮਾਤ੍ਰਿਕ ਛੰਦ ਵੇਖਾਂਗੇ। ਤੇ ਜਿਹੜੇ ਮਾਤ੍ਰਿਕ ਛੰਦ ਨੇ ਉਹ ਦੋ ਤੁੱਕੇ ਛੰਦ ਵੀ ਹੁੰਦੇ ਨੇ, ਯਾਨੀ ਐਸੇ ਛੰਦ ਜਿਹਦੇ ਵਿੱਚ ਦੋ ਤੁਕਾਂ ਹੁੰਦੀਆਂ ਨੇ ਜਾਂ ਦੋ ਪੰਕਤੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਫਿਰ ਚਾਰ ਤੁੱਕੇ ਛੰਦ ਵੀ ਨੇ, ਫਿਰ ਉਸ ਤੋਂ ਬਾਅਦ ਬਹੁ ਤੁੱਕੇ ਛੰਦ ਵੀ ਨੇ। ਤੇ ਅੱਜ ਅਸੀਂ ਵੇਖਾਂਗੇ ਚੌਪਾਈ ਤੇ ਰੂਪ ਚੌਪਾਈ ਛੰਦ। जैसा कि दा नाम तो ਜ਼ਾਹਿਰ ਹੈ ਚੁਪਾਈ, ਚੋ ਚਾਰ ਯਾਨੀ ਚਾਰ ਪਾਏ ਵਾਲੇ, ਠੀਕ ਹੈ। ਤੇ ਅੱਜ ਅਸੀਂ ਸਿਰਫ ਇਹ ਮਖਸੂਸ ਚੁਪਾਈ ਨੂੰ ਜਾਂ ਰੂਪ ਚੁਪਾਈ ਜਿਹੜਾ ਛੰਦ ਹੈ ਇਹਨਾਂ ਨੂੰ ਅਸੀਂ ਵੇਖਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਇੱਕ ਦੇਖ ਲੈਂਦੇ ਹਾਂ ਕਿ ਲਘੂ ਤੇ ਗੁਰੂ ਕੀ ਹੁੰਦਾ ਹੈ। ਇਹ ਵੇਖੋ, ਇੱਕ ਅੱਖਰ ਹੈਗਾ ਹੈ, ਜਿਸ ਤਰ੍ਹਾਂ ਇਹ ਕੱਕਾ ਹੈਗਾ ਹੈ, ਇੱਕ ਅੱਖਰ ਹੈ ਤੇ ਇਹਦੀ ਜਿਹੜੀ ਆਵਾਜ਼ ਹੈ ਬੜੀ ਛੋਟੀ ਆਵਾਜ਼ ਹੈ, ਕਾ, ਠੀਕ ਹੈ। ਇਹਦੇ ਨਾਲ ਲੱਗੀ ਹੋਈ ਸਿਆਰੀ ਕੀ, ਇਹਦੇ ਨਾਲ ਆਪਣਾ ਔਂਕੜ ਲੱਗੀ ਹੋਈ ਹੈ ਕੁ। ਤੇ ਇਹਦਾ ਮਤਲਬ ਹੈ ਕਿ ਇਹ ਛੋਟੀ ਆਵਾਜ਼ਾਂ ਹੈਗੀਆਂ ਨੇ ਤੇ ਇਹਨਾਂ ਨੂੰ ਅਸੀਂ ਛੋਟੀ ਆਵਾਜ਼ ਨੂੰ ਲਘੂ ਕਿਹਾ ਜਾਂਦਾ ਹੈ। ਇਹਨੂੰ ਅਸੀਂ ਇੱਕ ਦੇ ਨਾਲ ਜਾਂ ਇੰਗਲਿਸ਼ ਦੇ ਆਈ ਦੇ ਨਾਲ ਜ਼ਾਹਿਰ ਕੀਤਾ ਜਾਂਦਾ ਹੈ, ਠੀਕ ਹੈ। ਤੇ ਇੱਕ ਇਹ ਮੁਹਾਰਨੀ ਵੇਖ ਲਓ, ਕੱਕਾ ਦੇ ਨਾਲ ਕੰਨਾ ਲੱਗਾ ਹੋਇਆ ਹੈ ਤੇ ਇਹ ਇੱਕ ਲੰਬੀ ਆਵਾਜ਼ ਦੇ ਰਿਹਾ ਕਾ, ਠੀਕ ਹੈ। ਤੇ ਅਗਰ ਬਿਹਾਰੀ ਲੱਗੀ ਹੋਈ ਹੈ ਤੇ ਇਹਦੀ ਵੀ ਲੰਬੀ ਆਵਾਜ਼ ਨਿਕਲਦੀ ਪਈ ਹੈ ਕੀ। ਤੇ ਇਹਦਾ ਮਤਲਬ ਹੈ ਕਿ ਇਹਦੀਆਂ ਵੀ ਦੋ ਮਾਤਰਾ ਹੋ ਗਈਆਂ, ਇਹਦੀਆਂ ਵੀ ਦੋ ਮਾਤਰਾ। ਇਸੇ ਤਰੀਕੇ ਨਾਲ ਦੁਲੈਂਕੜ ਇੱਥੇ ਲੱਗੀ ਹੋਈ ਹੈ, ਇਹਨੂੰ ਇਹਦੀਆਂ ਵੀ ਦੋ ਮਾਤਰਾ ਨੇ। ਲਾਂ ਲੱਗੀ ਹੋਈ ਹੈ ਜਾਂ ਦੁਲਾਂ ਵੇ ਜਾਂ ਆਪਣਾ ਹੋੜਾ ਵੇ, ਕਨੋੜਾ ਲੱਗਾ ਹੋਇਆ ਵੇ। ਤੇ ਇਸੇ ਤਰ੍ਹਾਂ ਜਿਸ ਅੱਖਰ ਉੱਤੇ ਅੱਧਕ ਲੱਗੀ ਹੁੰਦੀ ਹੈ ਉਹ ਵੀ ਸਾਨੂੰ ਲੰਬੀ ਆਵਾਜ਼ ਮਿਲਦੀ ਹੈ ਤੇ ਇਹਦਾ ਮਤਲਬ ਉਦੋਂ ਵੀ ਅਸੀਂ ਗੁਰੂ ਕਵਾਂਗੇ। ਜਦੋਂ ਦੋ ਮਾਤਰਾ ਹੋਣ ਤਾਂ ਉਹਨੂੰ ਅਸੀਂ ਗੁਰੂ ਕਹਿੰਦੇ ਆ ਜਾਂ ਉਹਨੂੰ ਐਸ ਨਾਲ ਜ਼ਾਹਿਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਟਿੱਪੀ ਅਗਰ ਲੱਗੀ ਹੋਵੇ ਤੇ ਅਗਰ ਕੰਨੇ ਦੇ ਨਾਲ ਬਿੰਦੀ ਦਾ ਤੇ ਖੈਰ ਕੋਈ ਨਹੀਂ ਗਿਣਿਆ ਜਾਂਦਾ। ਤੇ ਇਹਦਾ ਵੀ ਜਿਹੜਾ ਵਜ਼ਨ ਹੈ ਉਹ ਦੋ ਹੀ ਇਸਤੇਮਾਲ ਹੁੰਦਾ ਹੈ, ਦੋ ਮਾਤਰਾ ਜਿਹਨੂੰ ਕਹਿੰਦੇ ਨੇ। ਤੇ ਇਹਦਾ ਮਤਲਬ ਹੈ ਕਿ ਜਿਹੜੀ ਦੋ ਮਾਤਰਾ ਵਾਲੇ ਜਿਹੜੇ ਸ਼ਬਦ ਹੈਗੇ ਨੇ ਉਹਨਾਂ ਨੂੰ ਅਸੀਂ ਆਖਾਂਗੇ ਗੁਰੂ ਆਖਾਂਗੇ। ਤੇ ਜਿਨ੍ਹਾਂ ਜਿਹੜੀ ਛੋਟੀ ਆਵਾਜ਼ ਵਾਲੇ ਹੈਗੇ ਨੇ ਉਹਨਾਂ ਨੂੰ ਅਸੀਂ ਆਪਣਾ ਆਖਾਂਗੇ। ਉਹ ਤਿੰਨ ਹੀ ਹੈਗੇ ਨੇ, ਇੱਕ ਕਾਕਾ ਸੌਰੀ ਮੁਕਤਾ ਦੇ ਨਾਲ ਤੇ ਸਿਹਾਰੀ ਨਾਲ ਤੇ ਔਂਕੜ ਦੇ ਨਾਲ, ਠੀਕ ਹੈ ਜੀ। ਮੇਰੇ ਖਿਆਲ ਇੱਥੇ ਤੱਕ ਤੁਹਾਨੂੰ ਸਮਝ ਆ ਗਈ ਹੈ। ਤੇ ਇੱਥੋਂ ਅਸੀਂ ਵੇਖਾਂਗੇ ਕੁਝ ਜ਼ਰੂਰੀ ਗੱਲਾਂ। ਤੇ ਇਹਨਾਂ ਜ਼ਰੂਰੀ ਗੱਲਾਂ ਵਿੱਚ ਇੱਕ ਗੱਲ ਤੇ ਇਹ ਹੈਗੀ ਹੈ ਕਿ ਮਾਤਰਾ ਦੀ ਜਿਹੜੀ ਗਿਣਤੀ ਹੈ ਨਾ ਉਹ ਲਿਖਤੀ ਰੂਪ ਦੀ ਥਾਂ, ਇਹਦਾ ਮਤਲਬ ਹੈ ਕਿ ਲਿਖਿਆ ਹੋਇਆ ਜਿਹੜਾ ਉਹਦੀ ਰੂਪ ਦੀ ਥਾਂ ਉਚਾਰਨ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਹਦਾ ਕੀ ਮਤਲਬ ਹੋਇਆ
ਕਿ ਇਹਦੀ ਇੱਕ ਅਸੀਂ ਨਾ ਆਪਣਾ ਉਦਾਹਰਣ ਵੇਖ ਲੈਂਦੇ ਹਾਂ, ਇੱਕ ਮਿਸਾਲ ਵੇਖ ਲੈਂਦੇ ਹਾਂ। ਜਿਸ ਤਰ੍ਹਾਂ ਕਿ ਵੇਖੋ ਤੁਸੀਂ ਹੁਣ ਇਹ ਹੈਗਾ ਹੈ ਆਪਣੇ, ਤੇ ਇਹਦੇ ਵਿੱਚ ਅਗਰ ਤੁਸੀਂ ਵੇਖੋ ਤੇ ਇਹ ਆਪਣਾ ਐੜਾ ਦੇ ਨਾਲ ਚੁੱਕੇ ਕੰਨਾ ਲੱਗਾ ਹੋਇਆ ਹੈ, ਇਹ ਦੋ ਮਾਤਰਾ ਨੇ, ਇਹ ਇੱਕ ਤਿੰਨ, ਤੇ ਹੁਣ ਵੇਖਣ ਚ ਇਹ ਪੰਜ ਮਾਤਰਾ ਲੱਗ ਰਹੀਆਂ ਨੇ। ਲੇਕਿਨ ਅਗਰ ਇਹਨੂੰ ਉਚਾਰਨ ਚ ਵੇਖੀਏ ਤਾਂ ਇਹ ਬਣਦਾ ਪਿਆ ਆਪਣੇ, ਆਪਣੇ। ਤੇ ਆਪਣੇ ਦਾ ਮਤਲਬ ਇਹ ਕਿ ਇੱਕ ਮਾਤਰਾ, ਇੱਕ ਮਾਤਰਾ, ਤੇ ਉਸ ਤੋਂ ਬਾਅਦ ਇਹ ਦੋ ਮਾਤਰਾ। ਇਹਦਾ ਮਤਲਬ ਇਹ ਕਹਿ ਰਹੀਆਂ ਚਾਰ ਮਾਤਰਾ ਹੋ ਗਈ। ਠੀਕ ਹੈ। ਇਸੇ ਤਰ੍ਹਾਂ ਅਗਰ ਤੁਸੀਂ ਇਹ ਵਾਲਾ ਸ਼ਬਦ ਵੇਖੋ ਹੋਇਆ, ਤੇ ਹੋਇਆ ਵਿੱਚ ਇਹ ਜਿਹੜਾ ਨਾ ਮਤਲਬ ਇਹ ਉਚਾਰਨ ਚ ਨਹੀਂ ਆ ਰਿਹਾ ਹੋਇਆ। ਤੇ ਇਹ ਵੇਖੋ ਦੋ ਮਾਤਰਾ ਹੋ ਗਈਆਂ, ਦੋ ਮਾਤਰਾ ਹੋ ਗਈਆਂ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਦੋ ਮਾਤਰਾ ਹੋ ਗਈਆਂ ਤੇ ਦੋ ਮਾਤਰਾ ਹੋ ਗਈਆਂ, ਇਹਦੀਆਂ ਵੀ ਕੁੱਲ ਜਿਹੜੀਆਂ ਨੇ ਚਾਰ ਮਾਤਰਾ ਹੋ ਗਈਆਂ। ਇਹ ਤੁਸੀਂ ਵੇਖਿਆ ਕਿ ਲਿਖਤੀ ਰੂਪ ਨੂੰ ਨਹੀਂ ਵੇਖਣਾ, ਤੁਸੀਂ ਵੇਖਣਾ ਕਿ ਉਹਨੂੰ ਉਚਾਰਨ ਲੱਗਿਆ ਜਦੋਂ ਅਸੀਂ ਬੋਲਨੇ ਆ ਤੇ ਕੀ ਉਹਦੀਆਂ ਆਵਾਜ਼ਾਂ ਬਣਦੀਆਂ ਨੇ, ਉੱਥੋਂ ਫਿਰ ਅਸੀਂ ਉਹਦੀ ਮਾਤਰਾ ਨੂੰ ਗਿਣ ਲਵਾਂਗੇ। ਠੀਕ ਹੈ ਜੀ। ਅੱਛਾ ਜੀ, ਇਸ ਤੋਂ ਬਾਅਦ ਇੱਕ ਗੱਲ ਹੋਰ ਹੈ ਬੜੀ ਜ਼ਰੂਰੀ, ਕਿ ਕਈ ਦਫਾ ਜਿਹੜੇ ਕਵੀ ਨੇ ਨਾ, ਜਿਹੜੇ ਸ਼ਾਇਰ ਲੋਕ ਹੁੰਦੇ ਨੇ, ਉਹ ਜਦੋਂ ਆਪਣੀ ਕੋਈ ਕਵਿਤਾ ਲਿਖਦੇ ਨੇ ਤੇ ਉਹਦੇ ਵਿੱਚ, ਜਿਸ ਤਰ੍ਹਾਂ ਮੈਂ ਇੱਕ ਮਿਸਾਲ ਦਿੰਦਾ, ਅਗਰ ਕੰਨਾ ਲੱਗਾ ਹੋਇਆ ਹੈ, ਕੱਕੇ ਨਾਲ ਲੱਗਾ ਹੋਇਆ, ਕਿਸੇ ਵੀ ਅੱਖਰ ਨਾਲ ਕੰਨਾ ਲੱਗਾ ਹੋਇਆ ਹੈ, ਤੇ ਉਂਝ ਤੇ ਅਸੀਂ ਇਹਨੂੰ ਸਿੱਖਿਆ ਕਿ ਇਹ ਗੁਰੂ ਹੈ, ਇਹਦੀਆਂ ਦੋ ਮਾਤਰਾ ਨੇ। ਲੇਕਿਨ ਕਦੀ ਕਦੀ ਆਪਣੀ ਲੋੜ ਪਾਰੋਂ ਉਹ ਕੀ ਕਰਦੇ ਨੇ ਕਿ ਇਹਨੂੰ ਛੋਟੀ ਆਵਾਜ਼ ਵੀ ਬਣਾ ਲੈਂਦੇ ਨੇ ਯਾਨੀ ਇਹਨੂੰ ਇੱਕ ਜਿਹੜੀ ਮਾਤਰਾ ਉਹ ਵੀ ਇਸਤੇਮਾਲ ਕਰ ਲੈਂਦੇ, ਯਾਨੀ ਇਹਨੂੰ ਲਘੂ ਦੇ ਤੌਰ ਤੇ ਵੀ ਇਸਤੇਮਾਲ ਕਰ ਲੈਂਦੇ ਨੇ। ਇਸੇ ਤਰ੍ਹਾਂ ਜਿਹੜਾ ਆਪਣਾ ਬਿਹਾਰੀ ਲੱਗੀ ਹੋਈ ਹੈ, ਹੁਣ ਤੇ ਸਾਨੂੰ ਪਤਾ ਹੈ ਕਿ ਇਹ ਗੁਰੂ ਹੈਗਾ, ਲੇਕਿਨ ਕੀ ਹੁੰਦਾ ਹੈ ਕਿ ਆਪਣੀ ਜ਼ਰੂਰਤ ਵਾਸਤੇ, ਆਪਣੀ ਲੋੜ ਪਾਰੋਂ ਇਹਨੂੰ ਅਸੀਂ ਇੱਕ ਮਾਤਰਾ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ, ਕਵੀ ਲੋਕ ਇਸਤੇਮਾਲ ਕਰ ਲੈਂਦੇ ਨੇ, ਯਹੀ ਲਘੂ ਦੇ ਤੌਰ ਤੇ। ਠੀਕ ਹੈ। ਇਸੇ ਤਰੀਕੇ ਨਾਲ ਜਦੋਂ ਇਹ ਲੱਗੀ ਹੋਈ ਹੈ, ਲਾਂ ਲੱਗੀ ਹੋਈ ਹੈ, ਇਹਨੂੰ ਵੀ ਇਸੇ ਤਰੀਕੇ ਨਾਲ ਇਹਨੂੰ ਖੋੜੇ ਨੂੰ ਵੀ ਕਰਕੇ। ਠੀਕ ਹੈ ਜੀ। ਇੱਕ ਹੋਰ ਗੱਲ ਹੈ, ਜਦੋਂ ਅੱਧਕ ਲੱਗੀ ਹੁੰਦੀ ਹੈ ਤਾਂ ਸਾਨੂੰ ਪਤਾ ਹੈ ਕਿ ਇਹਦੀ ਜਿਹੜੀ ਆਵਾਜ਼ ਲੰਬੀ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਅਗਰ ਇਹ ਤੁਸੀਂ ਵੇਖੋ ਤੇ ਇਹ ਦੋ ਹੋ ਗਏ ਆਪਣੀ ਮਾਤਰਾ, ਤੇ ਇਹ ਹੋ ਗਿਆ ਸਾਡੇ ਕੋਲ ਇੱਕ ਹੋ ਗਈ। ਠੀਕ ਹੈ ਜੀ। ਲੇਕਿਨ ਕੀ ਹੋਏਗਾ ਕਿ ਕਦੀ ਕਦੀ ਅਸੀਂ, ਜਿਸ ਤਰ੍ਹਾਂ ਇਹ ਵਿੱਚ ਹੈਗਾ, ਤੇ ਅਸੀਂ ਅਗਰ ਅਧਕ ਜੂਨ ਨਾ ਕਰਾਂਗੇ, ਯੂਜ਼ ਕਰਾਂਗੇ, ਤੇ ਇਹਦਾ ਮਤਲਬ ਕਿ ਅਸੀਂ ਇਹਨੂੰ ਇੱਕ ਤੇ ਇੱਕ ਕਰਕੇ ਦੋ ਮਾਤਰਾ ਇਹਨੂੰ ਲੈ ਸਕਦੇ ਹਾਂ। ਇਸੇ ਤਰ੍ਹਾਂ ਅਗਰ ਇਹ ਤੁਸੀਂ ਸ਼ਬਦ ਵੇਖੋ ਜਿੰਦੜੀ, ਤੇ ਇਹ ਇਹਦੇ ਨਾਲ ਜਿਹੜੀ ਆਪਣਾ ਟਿੱਪੀ ਲੱਗੀ ਹੋਈ ਹੈ, ਤੇ ਅਗਰ ਇਹਨੂੰ ਅਸੀਂ ਨਹੀਂ ਵਰਤਾਂਗੇ, ਕਈ ਦਫਾ ਕਵੀ ਆਪਣੀ ਲੋੜ ਪਾਰੋਂ ਨਹੀਂ ਵਰਤਦੇ, ਤੇ ਇਹ ਜਿੰਦੜੀ, ਇਹਦਾ ਮਤਲਬ ਇਹ ਬਣ ਜਾਏਗਾ ਇਹਦਾ ਵਜ਼ਨ ਇੱਕ, ਇੱਕ ਤੇ ਦੋ। ਵੈਸੇ ਇਹ ਚਾਰ ਮਾਤਰਾ, ਇਹ ਪੰਜ ਮਾਤਰਾ ਲੱਗ ਰਹੀਆਂ ਨੇ, ਲੇਕਿਨ ਇਹ ਕੀ ਹੋ ਜਾਂਦੀ ਹੈ, ਚਾਰ ਮਾਤਰਾ ਹੋ ਜਾਂਦੀ। ਇਸੇ ਤਰ੍ਹਾਂ ਇਹ ਵੇਖੋ ਸ਼ਬਦ ਹੈਗਾ ਖੁੱਲਦੀ, ਤੇ ਅਸੀਂ ਇੱਥੇ ਵੀ ਅੱਧਕ ਨੂੰ ਨਹੀਂ ਇਸਤੇਮਾਲ ਕਰਾਂਗੇ, ਯਾਨੀ ਤੇ ਉਚਾਰਨ ਨੂੰ ਅਗਰ ਸਾਹਮਣੇ ਰੱਖੀਏ ਤੇ ਬਣ ਗਿਆ ਖੁੱਲਦੀ। ਤੇ ਇਹਦਾ ਮਤਲਬ ਹੈ ਕਿ ਇੱਕ ਮਾਤਰਾ ਤੇ ਦੱਦੇ ਦੇ ਨਾਲ ਚੂੰਕਿ ਬਿਹਾਰੀ ਲੱਗੀ ਹੋਈ ਹੈ, ਤੇ ਇਹਨੂੰ ਅਸੀਂ ਕਰ ਲਾਂਗੇ ਦੋ ਮਾਤਰਾ। ਠੀਕ ਹੈ ਜੀ। ਇਹ ਕੁੱਲ ਸਾਡੇ ਕੋਲ ਬਣ ਗਈਆਂ ਚਾਰ ਮਾਤਰਾ ਬਣ ਜਾਂਦੀਆਂ ਨੇ। ਠੀਕ ਹੈ, ਦੋ ਤੇ ਦੋ ਕਰਕੇ। ਹੁਣ ਥੋੜਾ ਅੱਗੇ ਚੱਲਦੇ ਆ। ਹੁਣ ਅਸੀਂ ਵੇਖ ਲੈਂਦੇ ਆ ਚੁਪਾਈ ਛੰਦ। ਠੀਕ ਹੈ ਜੀ। ਹੁਣ ਚੁਪਾਈ ਜਿਹੜਾ ਹੈ ਵੇ, ਉਹਦੇ ਵਿੱਚ 15 ਮਾਤਰਾ ਜਿਹੜੀਆਂ ਨੇ ਉਹ ਹੁੰਦੀਆਂ ਨੇ। ਠੀਕ ਹੈ ਜੀ। ਔਰ ਇਹਦਾ ਲੱਛਣ ਕੀ ਹੈ ਉਹ ਵੀ ਵੇਖ ਲੈਂਦੇ ਆ। ਲੱਛਣ ਇਹਦਾ ਇਹ ਹੈਗਾ ਕਿ ਇਹ ਚਾਰ ਤੁਕਾਂ ਵਾਲਾ, ਕਿਉਂਕਿ ਵੇਖੋ ਨਾ ਨਾਮ ਤੋਂ ਜ਼ਾਹਿਰ ਹੈ, ਚੌਪਾਈ। ਚੌ ਫਾਰਸੀ ਜ਼ੁਬਾਨ ਦਾ ਇੱਕ ਸ਼ਬਦ ਹੈਗਾ ਜਿਹਦਾ ਮਤਲਬ ਚਾਰ ਹੁੰਦਾ ਹੈ, ਪਾਈ ਦਾ ਮਤਲਬ ਪਾਏ। ਠੀਕ ਹੈ, ਚਾਰ ਪੈਰਾਂ ਵਾਲੀ। ਤੇ ਇਹ ਇਹਦੇ ਵਿੱਚ ਚਾਰ ਤੁਕਾਂ ਹੁੰਦੀਆਂ ਨੇ, ਯਾਨੀ ਚਾਰ ਇਹਦੀਆਂ ਪੰਕਤੀਆਂ ਹੁੰਦੀਆਂ ਨੇ ਚੁਪਾਈ ਵਿੱਚ। ਫਿਰ ਉਸ ਤੋਂ ਬਾਅਦ ਹਰ ਇੱਕ ਤੁਕ ਜਿਹੜੀ ਹੈ ਨਾ, ਉਹਦੇ ਵਿੱਚ 15 ਮਾਤਰਾ ਹੁੰਦੀਆਂ। ਠੀਕ ਹੈ ਜੀ। ਇਹ ਦੂਸਰਾ ਹੋ ਗਿਆ ਗੱਲ ਇਹਦੇ ਲੱਛਣ ਵਿੱਚ। ਫਿਰ ਇਹਦਾ ਜਿਹੜਾ ਪਹਿਲਾ ਵਿਸ਼ਰਾਮ ਹੈ ਨਾ, ਉਹ 8 ਮਾਤਰਾ ਤੇ ਆਏਗਾ। ਠੀਕ ਹੈ, ਯਾਨੀ ਜਿਹੜੀ ਪੰਕਤੀ ਹੈ ਨਾ, ਜਦੋਂ ਉਸ ਪੰਕਤੀ ਦੇ ਟੋਟੇ ਕਰਾਂਗੇ ਤੇ ਜਿਹੜਾ ਪਹਿਲਾ ਵਾਲਾ ਵਿਸ਼ਰਾਮ ਹੈ ਉਹ 8 ਮਾਤਰਾ ਤੇ ਆਏਗਾ। ਦੂਜਾ ਜਿਹੜਾ ਵਿਸ਼ਰਾਮ ਹੈ ਉਹ 7 ਮਾਤਰਾ ਤੇ ਆਏਗਾ। ਇਹ ਗੱਲਾਂ ਕੁਝ ਯਾਦ ਰੱਖਣ ਵਾਲੀਆਂ ਨੇ। ਫਿਰ ਇੱਕ ਹੋਰ ਬੜੀ ਜ਼ਰੂਰੀ ਗੱਲ ਇਹਦੇ ਵਿੱਚ ਹੋਇਆ ਵੇ ਕਿ ਅੰਤ ਵਿੱਚ ਹਮੇਸ਼ਾ ਚੁਪਾਈ ਦੇ ਜਿਹੜਾ ਹੈ ਉਹ ਲਘੂ ਜਿਹੜਾ ਉਹ ਹੋਣਾ ਚਾਹੀਦਾ ਹੈ। ਇਹ ਇਹਦੀ ਖਾਸ ਕਹਿ ਲਓ ਇਹ ਸ਼ਰਤ ਹੈਗੀ। ਠੀਕ ਹੈ ਜੀ। ਹੁਣ ਅਸੀਂ ਕਰਨੇ ਆ ਚੁਪਾਈ ਦੀਆਂ ਵੇਖ ਲੈਣੀਆਂ ਕੁਝ ਉਦਾਹਰਨ ਵੇਖ ਲੈਣੇ ਤਾਂ ਕਿ ਸਾਨੂੰ ਸਮਝ ਆ ਜਾਵੇ ਜੀ। ਮਿਸਾਲਾਂ ਵੇਖ ਲੈਣੇ ਆ। ਤੇ ਇਹ ਵੇਖੋ
ਇਹ ਵੇਖੋ, ਇਹ ਸਾਡੇ ਕੋਲ ਇੱਕ ਚੁਪਾਈ ਦੀ ਮਿਸਾਲ ਹੈ ਜਿਹਦੇ ਵਿੱਚ ਚਾਰ ਤੁਕਾਂ ਨੇ। ਇਹ ਪਹਿਲੀ ਤੁਕ ਹੋ ਗਈ, ਇਹ ਦੂਸਰੀ ਤੁਕ ਹੋ ਗਈ, ਇਹ ਤੀਸਰੀ ਤੁਕ ਹੋ ਗਈ, ਇਹ ਚੌਥੀ ਤੁਕ ਹੋ ਗਈ। ਹੁਣ ਜ਼ਰਾ ਇਹਨੂੰ ਅਸੀਂ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਜਿਹੜਾ ਮਾਤਰਾ ਦੀ ਗਿਣਤੀ ਮਿੰਤੀ ਕਰ ਲੈਂਦੇ ਹਾਂ ਜ਼ਰਾ। ਤੇ ਇਹ ਵੇਖੋ, ਜਿਹੜੇ ਬੰਦੇ ਪੀਣ ਸ਼ਰਾਬ, ਤੇ ਅਗਰ ਇਹਦੀ ਅਸੀਂ ਕਰੀਏ ਤੇ ਇਹ ਹੋ ਗਿਆ ਇੱਕ ਮਾਤਰਾ, ਇੱਕ ਮਾਤਰਾ, ਇਹ ਦੋ ਮਾਤਰਾ, ਬੰਦੇ ਪੀਣ ਸ਼ਰਾਬ, ਇੱਥੇ ਆ ਗਿਆ ਦੋ ਤੇ ਦੋ। ਅਗਰ ਤੁਸੀਂ ਔਰ ਇੱਥੇ ਇੱਥੇ ਤੁਹਾਡਾ ਆ ਗਿਆ ਵਿਸ਼ਰਾਮ ਆ ਗਿਆ ਤੁਹਾਡਾ, ਠੀਕ ਹੈ। ਜਿਹੜੇ ਬੰਦੇ, ਤੇ ਇਹ ਵੇਖੋ, ਇੱਕ ਗਿਣਤੀ ਕਰ ਲਓ, 1 2 3 4 5 6 7 8, ਤੇ ਇਹ ਜਨਾਬ ਆ ਗਿਆ ਜੇ ਤੁਹਾਡੇ ਕੋਲ 8 ਮਾਤਰਾ, ਠੀਕ ਹੈ। ਉਸ ਤੋਂ ਬਾਅਦ ਪੀਣ ਸ਼ਰਾਬ, ਤੇ ਪੀ ਕਿਉਂਕਿ ਪੱਪੇ ਦੇ ਨਾਲ ਬਿਹਾਰੀ ਲੱਗੀ ਹੋਈ ਹੈ, ਤੇ ਇਹ ਹੋ ਗਿਆ ਦੋ, ਇਹ ਹੋ ਗਿਆ ਇੱਕ ਯਾਨੀ ਲਘੂ, ਤੇ ਸ਼ਰਾਬ ਇਹ ਹੋ ਗਈ ਲਘੂ, ਇਹ ਹੋ ਗਿਆ ਗੁਰੂ, ਇਹ ਹੋ ਗਿਆ ਫਿਰ ਲਘੂ। ਤੇ ਲੇਕਿਨ ਗਿਣਤੀ ਕਰੋਗੇ 2 1 3 4 5, ਤੇ ਇਹ 7 ਪੂਰੇ ਸੜਕ ਹੋ ਗਏ। ਇਹ ਹੋ ਗਏ 4 4 2 6 1 7, ਠੀਕ ਹੈ। ਅਸੀਂ ਇਹ ਕਿਹਾ ਸੀ ਨਾ ਕਿ ਜਿਹੜਾ ਸਾਡਾ ਪਹਿਲਾ ਵਿਸ਼ਰਾਮ ਹੈ ਉਹ 8 ਤੇ ਹੋਏਗਾ, ਯਾਨੀ ਇੱਥੇ 8 ਤੇ ਮੁੱਕੇਗਾ, ਤੇ ਛੋਟਾ ਜਿਹਾ ਅਸੀਂ ਇੱਕ ਇਹ ਲਗਾ ਲੈਣਾ ਨਿਸ਼ਾਨ ਕੌਮੇ ਦਾ, 8 ਤੇ ਇਹ 7 ਤੇ। ਹੁਣ ਅੱਗਾ ਵੇਖ ਲਓ, ਜਿਹੜੇ ਬੰਦੇ ਪੀਣ ਸ਼ਰਾਬ, ਹੁੰਦੇ ਹਨ ਉਹ ਬਹੁਤ ਖਰਾਬ, ਤੇ ਹੁੰਦੇ, ਤੇ ਇਹ ਚੁੱਕੇ ਠਾਹੇ ਦੇ ਨਾਲ ਆਪਣਾ ਲੱਗੀ ਹੋਈ ਹੈ, ਟਿੱਪੀ ਲੱਗੀ ਹੋਈ ਹੈ, ਤੇ ਇਹ ਹੋ ਗਿਆ ਤੁਹਾਡਾ ਜਨਾਬ ਦੋ, ਦੱਦੇ ਦੇ ਨਾਲ ਲਾਣ ਲੱਗੀ ਹੈ ਦੋ, ਇਹ ਇੱਕ ਹੋ ਗਿਆ, ਇਹ ਇੱਕ ਹੋ ਗਿਆ ਨੰਨੇ ਦੇ ਨਾਲ, ਤੇ ਉਸ ਤੋਂ ਬਾਅਦ ਊੜੇ ਹੋ ਗਿਆ ਇੱਕ, ਤੇ ਹਾਹਾ ਇੱਕ ਹੋ ਗਿਆ, ਤੇ ਇਹਦਾ ਮਤਲਬ ਹੈ ਕਿ ਇਹ ਤੁਹਾਡੇ ਕੋਲ ਆ ਗਿਆ 2 ਤੇ 2 4 5 6 7 ਤੇ 8, ਠੀਕ ਹੈ ਜਨਾਬ। ਇਹ ਵੇਖੋ 8 ਹੋ ਗਿਆ ਮਾਤਰਾਵਾਂ, ਠੀਕ ਹੈ। ਉਸ ਤੋਂ ਬਾਅਦ ਬਹੁਤ ਖਰਾਬ, ਇਹ ਹੋ ਗਿਆ ਇੱਕ ਲਘੂ ਲਘੂ ਲਘੂ, ਤੇ ਲਘੂ ਗੁਰੂ ਤੇ ਲਘੂ। ਇਹ ਗਿਣਤੀ ਕਰ ਲਓ, ਤੁਸੀਂ ਵੇਖ ਲਓ 1 2 3 4 5 6 7, ਠੀਕ ਹੈ ਜੀ। ਤੇ ਵੇਖ ਲਓ ਪੂਰੀ ਕੰਡੀਸ਼ਨ। ਔਰ ਆਖਰ ਤੇ ਅਸੀਂ ਆਖਿਆ ਸੀ ਨਾ ਕਿ ਐਂਡ ਤੇ ਜਿਹੜਾ ਵੇ ਹਮੇਸ਼ਾ ਲਘੂ ਆਣਾ ਚਾਹੀਦਾ, ਤੇ ਵੇਖੋ ਲਘੂ ਆਇਆ ਜੀ ਇੱਕ ਇੱਕ, ਇਹ ਵੇਖੋ ਹੁਣ ਆਇਆ। ਤੇ ਧਨ ਤੇ ਧਨ ਦਾ ਕਰਦੇ ਨਾਸ, ਠੀਕ ਹੈ, ਕੌਡੀ ਰਹਿੰਦੀ ਇੱਕ ਨਾ ਪਾਸ, ਤੇ ਇਹ ਵੇਖੋ ਤੁਸੀਂ ਹੁਣ ਇੱਕ ਇੱਕ ਦੋ, ਇੱਕ ਇੱਕ, ਤੇ ਇਹ ਦੋ ਹੋ ਗਿਆ, ਠੀਕ ਹੈ ਜੀ। ਇੱਥੋਂ ਤੱਕ ਤੁਸੀਂ ਵੇਖ ਲਵੋ, ਤੇ 2 3 4 5 6 7 8, ਤੇ ਇਹ ਹੋ ਗਿਆ ਜਨਾਬ ਤੁਹਾਡੀਆਂ 8 ਮਾਤਰਾ ਪੂਰੀਆਂ, ਠੀਕ ਹੈ। ਤੇ ਕਰਦੇ ਨਾਸ, ਇੱਕ ਚੱਕਾ, ਤੇ ਰਾਰਾ ਇੱਕ, ਦੱਦੇ ਨਾਲ ਲਾਂ ਲੱਗੀ ਹੋਈ ਹੈ, ਇਹ ਹੋ ਗਈਆਂ, ਇਹਨੂੰ ਕਹਾਂਗੇ ਗੁਰੂ ਦੋ, ਠੀਕ ਹੈ। ਨਾਸ ਇਹ ਹੋ ਗਿਆ ਦੋ, ਤੇ ਇਹ ਸੱਸਾ ਹੈਗਾ ਜੀ ਇੱਕ, ਤੇ ਇਹ ਹੋ ਗਿਆ ਜਨਾਬ 7। ਤੇ ਵੇਖ ਲਓ ਆਖਰੀ ਸ਼ਰਤ ਵੀ ਪੂਰੀ ਹੋ ਗਈ ਜੇ ਕਿ ਇਹ ਇਹਦਾ ਜਿਹੜਾ ਅੰਤ ਜੇ ਉਹ ਕਿੱਥੇ ਹੋ ਰਿਹਾ ਜੀ, ਉਹ ਆਪਣਾ ਲਘੂ ਤੇ ਹੋ ਰਿਹਾ ਜੀ, ਠੀਕ ਹੈ। ਕੌਡੀ ਇਹ ਚੁੱਕੇ ਕਰੋੜਾ ਲੱਗਾ ਹੋਇਆ ਹੈ, ਤੇ ਇਹ ਹੋ ਗਿਆ ਜਨਾਬ ਤੁਹਾਡੇ ਕੋਲ ਗੁਰੂ, ਇਹ ਵੀ ਗੁਰੂ ਹੋ ਗਿਆ, ਇਹ ਇੱਕ ਹੋ ਗਿਆ, ਇਹ ਕੌਡੀ ਰਹਿੰਦੀ, ਇਹ ਇੱਥੇ ਇੱਕ ਕਰਾਂਗੇ ਅਸੀਂ ਟਿੱਪੂ ਨੂੰ, ਟਿੱਪੀ ਨੂੰ ਅਸਾਂ ਨਹੀਂ ਕਾਊਂਟ ਕਰਨਾ, ਠੀਕ ਹੈ। ਤੇ ਇੱਥੇ ਆ ਗਿਆ ਜੀ ਆਪਣਾ ਸਾਡਾ ਗੁਰੂ, ਤੇ ਕਾਊਂਟ ਕਰ ਲਓ ਕੀ ਬਣ ਗਿਆ ਜੀ 2 3 4 5 6 7 8, ਇਹ ਵੀ 8 ਬਣ ਗਏ, ਠੀਕ ਹੈ ਜੀ ਨਾ। ਤੇ ਇੱਕ ਨਾ ਪਾਸ, ਇੱਕ ਤੇ ਕਾਕਾ ਇੱਕ ਹੋ ਗਿਆ, ਤੇ ਨੰਨੇ ਦੇ ਨਾਲ ਆਪਣਾ ਇਹ ਗਿਆ ਜੀ ਗੁਰੂ, ਇਹ ਪੱਪਾ, ਤੇ ਉਹਦੇ ਨਾਲ ਚੌਕੀ ਕੰਨਾ ਲੱਗਾ ਹੋਇਆ ਹੈ, ਤੇ ਇਹ ਦੋ, ਤੇ ਇਹ ਇੱਕ, ਤੇ ਇਹ ਵੇਖੋ 7 ਹੋ ਗਿਆ, ਠੀਕ ਹੈ। ਤੇ ਇਹ ਜੇ ਚੁਪਾਈ ਦਾ ਜਨਾਬ ਤਰੀਕੇਕਾਰ, ਉਹਦੀ ਗਿਣਤੀ ਮਿਣਤੀ ਕੁਝ ਇੰਝ ਹੁੰਦੀ ਹੈ ਕਿ ਉਹਦੇ ਜਿਹੜੀ ਕੋਈ ਵੀ ਪੰਕਤੀ ਲੈ ਲੋਗੇ, ਤੇ ਜਿਹੜਾ ਪਹਿਲਾ ਵਿਸ਼ਰਾਮ ਹੈ ਉਹ 8 ਤੇ ਆਏਗਾ, ਜਿਸ ਤਰ੍ਹਾਂ ਕਿ ਤੁਸੀਂ ਇੱਥੇ ਵੇਖ ਲਿਆ ਵੇ, ਠੀਕ ਹੈ। ਜਬਕਿ ਜਿਹੜਾ ਅਗਲਾ ਵਾਲਾ ਵਿਸ਼ਰਾਮ ਹੈ ਉਹ ਸੌਰੀ ਉਹ 7 ਤੇ ਆਏਗਾ, ਠੀਕ ਹੋ ਗਿਆ ਜੀ। ਤੇ ਆਖਰ ਤੇ ਹਮੇਸ਼ਾ ਯਾਨੀ ਅੰਤ ਵਿੱਚ ਜਿਹੜਾ ਵੇ ਉਹ ਹਮੇਸ਼ਾ ਕੀ ਆਂਦਾ ਵੇ, ਉਹ ਲਘੂ ਆਂਦਾ ਵੇ। ਅੱਗੇ ਜਾਂਦੇ ਆ ਜਨਾਬ, ਤੇ ਚੁਪਾਈ ਦੀ ਹੁਣ ਇੱਕ ਹੋਰ ਉਦਾਹਰਣ ਵੇਖਨੇ ਆ। ਉਹ ਹੈਗਾ ਕਿ ਫੇਰ ਕਿਸੇ ਦੀ ਖੋਲੀ ਗੰਢ, ਪਹਿਲਾਂ ਆਪਣੇ ਗੁੰਝਲ ਖੋਲ, ਤੇ ਇੱਥੇ ਵੀ ਤੁਸੀਂ ਵੇਖ ਲਓ ਫੇਰ
ਇੱਥੇ ਆ ਜਾਏਗਾ ਜਨਾਬ ਤੁਹਾਡਾ ਗੁਰੂ, ਲਘੂ, ਇੱਥੇ ਆ ਗਿਆ ਲਘੂ, ਗੁਰੂ ਤੇ ਗੁਰੂ ਤੇ ਇਹ ਵਿਸ਼ਰਾਮ। ਇੱਥੇ ਤੱਕ ਤੁਸੀਂ ਵੇਖ ਸਕਦੇ ਹੋ ਕਿ 2 ਤੇ 2 4 ਤੇ 5 ਤੇ 6 7 8 ਹੋ ਗਏ ਤੁਹਾਡੀਆਂ ਮਾਤਰਾਵਾਂ, ਠੀਕ ਹੈ। ਇੱਥੇ ਖੋਲੀ, ਇੱਥੇ ਆ ਗਿਆ ਤੁਹਾਡੇ ਕੋਲ 2 ਯਾਨੀ ਗੁਰੂ ਗੁਰੂ, ਉਸ ਤੋਂ ਬਾਅਦ ਗੁਰੂ ਤੇ ਇਹ ਹੋ ਗਿਆ ਲਘੂ, ਐਂਡ ਤੇ ਲਘੂ ਆਉਂਦਾ ਹਮੇਸ਼ਾ, ਠੀਕ ਹੈ। ਤੇ ਇਹ 7 ਮਾਤਰਾ ਨੇ, ਤੁਸੀਂ ਵੇਖ ਸਕਦੇ ਹੋ 7 ਤੇ 8 ਟੋਟਲ 15 ਮਾਤਰਾ ਪੂਰੀਆਂ ਹੋ ਗਈਆਂ। ਪਹਿਲਾ 1 1 2 ਤੇ ਤੁਹਾਨੂੰ ਦੱਸਿਆ ਸੀ ਨਾ ਕਿ ਅਸੀਂ ਇਹਨੂੰ ਉਚਾਰੂ ਲੈਣਾ ਹੈ। ਇੱਥੇ ਅਸੀਂ ਜਦੋਂ ਇਹਦੀ ਆਵਾਜ਼ ਲੈ ਰਹੇ ਹਾਂ ਤੇ ਇੱਥੇ ਕੰਨਾਂ ਦੀ ਆਵਾਜ਼ ਨਹੀਂ, ਆਪਣੇ, ਇਹਦਾ ਮਤਲਬ ਹੋ ਗਿਆ 1 1 ਤੇ 2। ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਟੋਟਲ ਸਾਡੇ ਕੋਲ 8 ਮਾਤਰਾ ਹੋ ਗਈ। ਗੁੰਜਲ 2 1 1, ਉਸ ਤੋਂ ਬਾਅਦ ਜਨਾਬ ਆ ਗਿਆ 2 ਤੇ ਇਹ ਐਂਡ ਤੇ ਸਾਡਾ ਲਘੂ ਆ ਗਿਆ। ਤੇ ਇਹ ਵੇਖ ਲਓ ਸਾਡੇ ਕੋਲ ਕਿੰਨੇ ਬਣ ਗਏ ਜੀ, ਇਹ 7 ਮਾਤਰਾ ਹੋ ਗਏ ਤੇ ਇਹ ਟੋਟਲ 8 ਮਾਤਰਾ ਤੇ 15 ਪੂਰੇ ਹੋ ਗਏ, ਠੀਕ ਹੈ। ਤੇ ਮੇਰਾ ਖਿਆਲ ਹੈ ਕਿ ਇੱਥੇ ਤੱਕ ਤੁਹਾਨੂੰ ਬਿਲਕੁਲ ਸਮਝ ਆ ਰਹੀ ਹੈ ਕਿ ਇਹ 15 ਮਾਤਰਾ ਦੀ ਛੁਪਾਈ ਹੈ। ਤੇ ਉਸ ਤੋਂ ਬਾਅਦ ਇੱਕ ਪੰਕਤੀ ਦੇ ਵਿੱਚ 8 ਤੇ ਵਿਸ਼ਰਾਮ ਪਹਿਲਾ ਆ ਰਿਹਾ, ਦੂਜਾ ਵਿਸ਼ਰਾਮ 7 ਤੇ ਆ ਰਿਹਾ। ਹੁਣ ਇੱਕ ਹੋਰ ਛੁਪਾਈ ਦੀ ਮਿਸਾਲ ਵੇਖ ਲੈਂਦੇ ਆ, ਉਦਾਹਰਣ ਵੇਖ ਲੈਂਦੇ ਆ। ਸਾਦੁੱਲਾ ਸ਼ਾਹ ਦਾ ਇੱਕ ਸ਼ੇਰ ਹੈਗਾ ਕਿ ਮੌਸਮ ਤੇਰੇ ਆਵਣ ਨਾਲ, ਮੌਸਮ ਤੇਰੇ ਜਾਵਣ ਨਾਲ। ਤੇ ਤੁਸੀਂ ਅਗਰ ਵੇਖੋ ਤੇ ਇਹ ਜਨਾਬ ਹੋ ਗਿਆ ਤੁਹਾਡੇ ਗੁਰੂ ਆ ਗਿਆ, ਇਹ ਲਘੂ ਆ ਗਿਆ, ਲਘੂ ਆ ਗਿਆ, ਗੁਰੂ ਆ ਗਿਆ, ਗੁਰੂ ਆ ਗਿਆ ਤੇ ਇੱਥੇ ਵਿਸ਼ਰਾਮ ਹੋ ਗਿਆ। ਤੇ ਇਹਨਾਂ ਨੂੰ ਅਗਰ ਗਿਣ ਲਈਏ ਤੇ ਇਹ ਬਣ ਜਾਂਦਾ ਜੀ 2 ਤੇ 2 4 ਤੇ 5 6 7 8, ਠੀਕ ਹੈ ਜੀ। ਆਵੜ ਨਾਲ ਤੇ ਇਹ ਵੇਖੋ ਤੁਹਾਡੇ ਕੋਲ ਗੁਰੂ ਆ ਗਿਆ, ਲਘੂ ਆ ਗਿਆ, ਲਘੂ ਆ ਗਿਆ, ਗੁਰੂ ਆ ਗਿਆ ਤੇ ਇਹ ਲਘੂ ਆ ਗਿਆ। ਤੇ ਵੇਖ ਲਓ ਤੁਸੀਂ ਅੰਤ ਵਿੱਚ ਲਘੂ ਹੀ ਆਇਆ ਹੈ। ਔਰ ਇਹ ਵੇਖੋ 7 ਮਾਤਰੇ ਪੂਰੇ ਹੋ ਗਏ, 15 ਮਾਤਰੇ। ਇਸੇ ਤਰੀਕੇ ਨਾਲ ਅਗਰ ਇਹੀ ਵੇਖੀਏ ਤੇ ਆ ਗਿਆ ਗੁਰੂ, ਲਘੂ, ਲਘੂ, ਇਸੇ ਤਰ੍ਹਾਂ ਗੁਰੂ ਗੁਰੂ ਤੇ ਇਹ ਪੂਰੇ 8 ਮਾਤਰਾ ਹੋ ਗਏ। ਇਹ ਵੇਖੋ ਗੁਰੂ, ਲਘੂ, ਲਘੂ, ਠੀਕ ਹੈ। ਤੇ ਇਹ ਹੋ ਗਿਆ ਗੁਰੂ ਯਾਨੀ 2 ਮਾਤਰਾ ਔਰ 1 ਮਾਤਰਾ, ਇਹ ਵੇਖੋ 7, ਠੀਕ ਹੈ। ਔਰ ਇਹ ਜਿਹੜੇ ਨੇ ਤੁਹਾਡੇ 8 ਨੇ ਪੂਰੇ। ਤੇ ਕੁੱਲ ਅਗਰ ਮਿਲਾਈਏ ਤੇ ਪੂਰੇ 15 ਹੋ ਜਾਂਦੇ, ਠੀਕ ਹੈ। ਤੇ ਹੁਣ ਅਸੀਂ ਵੇਖਦੇ ਆ ਇੱਕ ਹੋਰ ਸ਼ਕਲ ਹੈਗੀ ਛੁਪਾਈ ਦੀ, ਜਿਹਨੂੰ ਕਿ ਰੂਪ ਛੁਪਾਈ ਕਿਹਾ ਜਾਂਦਾ ਹੈ। ਉਹਦਾ ਇਹ ਹੁੰਦਾ ਹੈ ਕਿ ਉਹਦੇ ਕੁੱਲ ਜਿਹੜੇ ਨੇ 16 ਮਾਤਰਾ ਬਣਦੇ ਨੇ, ਛੁਪਾਈ ਦੇ ਤੇ 15 ਮਾਤਰਾ ਨੇ, ਲੇਕਿਨ ਰੂਪ ਛੁਪਾਈ ਦੇ ਜਿਹੜੇ ਨੇ ਉਹ 16 ਮਾਤਰਾ ਨੇ। ਸ਼ਿਵ ਕੁਮਾਰ ਬਟਾਲਵੀ ਦੀ ਇੱਕ ਉਦਾਹਰਨ ਲਾਵਾਂਗੇ, ਇੱਕ ਗਜ਼ਲ ਦੀ। ਅੱਛਾ, ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਨਾ ਕਿ ਛੁਪਾਈ ਜਾਂ ਰੂਪ ਛੁਪਾਈ ਉਂਝ ਤੇ 4 ਤੁਕਾਂ ਹੁੰਦੀਆਂ ਨੇ, ਲੇਕਿਨ ਇਹਨੂੰ ਗਜ਼ਲ ਵਿੱਚ ਵੀ ਵਰਤਿਆ ਜਾਂਦਾ ਹੈ। ਬਲਕਿ ਇਹ ਬਹੁਤ ਜ਼ਿਆਦਾ ਹਰਮਨ ਪਿਆਰਾ ਛੰਦ ਹੈ, ਜਿਹੜਾ ਕਿ ਬਹੁਤ ਜ਼ਿਆਦਾ ਕਵੀ ਇਹਨੂੰ ਇਸਤੇਮਾਲ ਕਰਦੇ ਨੇ। ਬਹੁਤ ਜ਼ਿਆਦਾ ਇਹਨੂੰ ਵਰਤਿਆ ਜਾਂਦਾ ਵੇ, ਗਜ਼ਲਾਂ ਦੇ ਵਿੱਚ ਵਰਤਿਆ ਜਾਂਦਾ ਵੇ, ਨਜ਼ਮਾਂ ਦੇ ਵਿੱਚ ਵਰਤਿਆ ਜਾਂਦਾ ਵੇ, ਕਵਿਤਾ ਲਿਖਣ ਵਿੱਚ ਇਹਨੂੰ ਵਰਤਿਆ ਜਾਂਦਾ, ਠੀਕ ਹੈ। ਤੇ ਇਹ ਇੱਕ ਬੜੀ ਬੜੀ ਖੂਬਸੂਰਤ, ਬੜੀ ਪਿਆਰੀ ਜੀ ਇੱਕ ਗਜ਼ਲ ਹੈਗੀ ਹੈ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ, ਜਿਹੜੀ ਕਿ 16 ਮਾਤਰਾ ਨੇ। ਔਰ ਇਹਦੀ ਇੱਕ ਹੋਰ ਖਾਸ ਗੱਲ ਹੁੰਦੀ ਹੈ ਕਿ ਇਹਦੇ ਜਿਹੜਾ ਆਖਰੀ ਜਿਹੜਾ ਹੈਗਾ ਨਾ ਆਪਣਾ ਵਿਸ਼ਰਾਮ, ਔਰ ਅੰਤ ਵਿੱਚ ਹਮੇਸ਼ਾ ਇਹਦੇ ਗੁਰੂ ਆਉਂਦੇ ਨੇ, ਵੇਖ ਲੈਂਦੇ ਕਰਕੇ। ਜਿਸ ਤਰ੍ਹਾਂ ਹੈਗੇ ਰਾਤ ਗਈ ਕਰ ਤਾਰਾ ਤਾਰਾ। ਤੇ ਅਗਰ ਇਹਨੂੰ ਅਸੀਂ ਗੌਰ ਕਰੀਏ ਤੇ ਇਹ ਹੋ ਗਿਆ ਤੁਹਾਡਾ ਗੁਰੂ, ਇਹ ਹੋ ਗਿਆ ਤੁਹਾਡਾ ਲਘੂ, ਇਹ ਹੋ ਗਿਆ ਲਘੂ, ਇਹ ਹੋ ਗਿਆ ਤੁਹਾਡਾ ਗੁਰੂ, ਠੀਕ ਹੈ। ਤੇ ਇਹ ਹੋ ਗਿਆ ਤੁਹਾਡਾ ਲਘੂ ਤੇ ਇਹ ਹੋ ਗਿਆ ਲਘੂ। ਤੇ ਇੱਥੋਂ ਤੱਕ ਵੇਖੋਗਾ ਤੇ ਇਹਦੀਆਂ ਕਿੰਨੀਆਂ ਮਾਤਰਾ ਬਣ ਗਈਆਂ ਜੀ, ਵੇਖੋ ਜ਼ਰਾ 1 2 3 4 5 6 7 8, ਠੀਕ ਹੈ ਜੀ, 8 ਮਾਤਰਾ। ਤਾਰਾ ਤਾਰਾ ਤੇ ਤੱਤੇ ਦੇ ਨਾਲ ਕੰਨਾ ਲੱਗਾ ਹੋਇਆ ਹੈ, ਇਹ ਹੋ ਜਾਏਗਾ ਜੀ ਗੁਰੂ, ਇਹ ਵੀ ਹੋ ਗਿਆ ਗੁਰੂ, ਇਹ ਵੀ ਹੋ ਗਿਆ ਗੁਰੂ, ਤੇ ਵੇਖੋ ਐਂਡ ਤੇ ਵੀ ਗੁਰੂ ਆਇਆ ਜੇ। ਤੇ ਇਹ ਵੀ ਜਨਾਬ 8 ਮਾਤਰਾ ਹੋ ਗਿਆ ਜੀ। ਤੇਰਾ ਮਤਲਬ ਹੈ ਕਿ 8 ਤੇ 8 16 ਮਾਤਰਾ। ਇਹਨੂੰ ਅਸੀਂ ਕਹਿੰਦੇ ਆ ਰੂਪ ਛੁਪਾਈ ਕਹਿੰਦੇ ਆ, ਠੀਕ ਹੈ। ਹੋਇਆ ਦਿਲ ਦਾ ਦਰਦ ਅਧਾਰਾ। ਤੇ ਇੱਥੇ ਵੇਖੋ ਜਦੋਂ ਅਸੀਂ ਉਚਾਰਿਆ ਨਾ ਤੇ ਇਹ ਵਾਲਾ ਜਿਹੜਾ ਨਾ ਮਤਲਬ ਅੱਖਰ ਈੜੀ ਜਿਹੜਾ ਵੇ ਉਹ ਸਿਹਾਰੀ ਨਾਲ ਉਹ ਨਹੀਂ ਆਪਣਾ ਉਚਾਰਿਆ ਗਿਆ, ਇਹ ਹੋਇਆ, ਠੀਕ ਹੈ। ਤੇਰਾ ਮਤਲਬ ਇਹ ਕਿਆ ਬਣ ਗਿਆ ਗੁਰੂ, ਇਹ ਬਣ ਗਿਆ ਗੁਰੂ, ਇਹ ਹੋ ਗਿਆ ਦਿਲ ਦਾ ਇੱਕ ਇੱਕ ਦਾ, ਠੀਕ ਹੈ। ਤੇ ਇੱਥੋਂ ਤੱਕ ਦਾ ਵਿਸ਼ਰਾਮ ਹੋ ਗਿਆ। ਤੇ ਅਗਰ ਅਸੀਂ ਕੁੱਲ ਕਰ ਲਈਏ ਤੇ ਇਹ ਸਾਡੇ ਕੋਲ ਬਣ ਜਾਂਦੇ ਨੇ
8 ठीक है जी। दर्द ते ए हो गया लघु, लघु ते धारा हो गया एक लघु, गुरु ते गुरु आ गया ठीक है। और अगर इस ਨਾਲ ਕੌਣ ਕਰ ਲਈਏ ਸਾਰਿਆਂ ਨੂੰ ਤੇ ਇਹ ਸਾਡੇ ਕੋਲ 8 ਮਾਤਰਾ ਤੇ ਪੂਰੇ 16 ਇਹਨੂੰ ਅਸੀਂ ਕਹਿੰਦੇ ਆ ਰੂਪ ਛੁਪਾਏ ਠੀਕ ਹੈ। ਇਸੇ ਤਰ੍ਹਾਂ ਰੂਪ ਛੁਪਾਈ ਦੇ ਉਦਾਹਰਣ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਇਸੇ ਗਜ਼ਲ ਦਾ ਹੋਰ ਸ਼ੇਰ ਵੇਖ ਲਵੋ ਕਿ ਅੱਖਾਂ ਹੋਈਆਂ ਹੰਝੂ ਹੰਝੂ ਤੇ ਦਿਲ ਦਾ ਸ਼ੀਸ਼ਾ ਪਾਰਾ ਪਾਰਾ ਠੀਕ ਹੈ। ਤੇ ਅਗਰ ਵੇਖੋ ਤਾਂ ਬੜਾ ਵੇਖੋ ਪੜ੍ਹਨ ਚ ਵੀ ਕਿੱਡਾ ਇਹ ਚ ਮਤਲਬ ਉਹ ਪਿਆਰਾ ਜਿਹਾ ਇੱਕ ਫਲੋ ਬਣਦਾ ਪਿਆ ਕਿ ਅੱਖਾਂ ਠੀਕ ਹੈ ਜੀ ਗੁਰੂ ਗੁਰੂ ਅੱਖਾਂ ਹੋਈਆਂ ਵਿੱਚ ਫਿਰ ਇਹ ਵੇਖੋ ਉਚਾਰਨ ਚ ਨਹੀਂ ਆ ਰਿਹਾ ਲਿਖਤੀ ਵਿੱਚ ਰੂਪ ਚ ਆ ਰਿਹਾ ਵੇ ਤੇ ਇਹਨੂੰ ਕਹਾਂਗੇ ਗੁਰੂ ਗੁਰੂ ਤੇ ਇਹ ਜਨਾਬ ਇੱਥੇ ਤੱਕ ਬਣ ਗਿਆ ਸਾਡਾ 8 ਮਾਤਰਾ। ਹੰਝੂ ਠੀਕ ਹੈ ਇਹ ਵੇਖੋ ਤੁਹਾਡਾ ਗੁਰੂ 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 ਤੇ ਗੁਰੂ ਠੀਕ ਹੈ। ਇਹ ਵੀ 8 ਮਾਤਰਾ ਔਰ ਇਹ ਵੀ 8 ਮਾਤਰਾ ਟੋਟਲ ਕਿੰਨੇ ਬਣ ਗਏ 16 ਠੀਕ ਹੈ। ਤੇ ਦਿਲ ਦਾ ਸ਼ੀਸ਼ਾ ਇੱਥੇ ਤੱਕ ਵੇਖੀਏ ਤੇ 1 1 2 2 2 ਤੇ ਇਹ ਬਣ ਗਏ ਜਨਾਬ ਤੁਹਾਡੇ ਪੂਰੇ 8 ਮਾਤਰਾ। ਤੇ ਪਾਰਾ ਪਾਰਾ ਪੱਪੇ ਦੇ ਨਾਲ ਕਰਨਾ ਹੈਗਾ 2 ਤੇ 2 ਯਾਨੀ ਗੁਰੂ 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 ਤੇ ਵੇਖੋ ਜਨਾਬ ਤੁਹਾਡੇ 8 ਮਾਤਰਾ ਪੂਰੇ ਠੀਕ ਹੈ। ਇਸੇ ਤਰ੍ਹਾਂ ਅਗਰ ਇਸ ਪੂਰੀ ਮਿਸਾਲ ਨੂੰ ਵੇਖ ਲਈਏ ਤੇ ਇਹ ਤੁਸੀਂ ਸਾਰੀ ਯਾਨੀ ਕਿ ਉਹਨਾਂ ਦੀ ਜਿਹੜੀ ਗਜ਼ਲ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਤੁਸੀਂ ਵੇਖ ਸਕਦੇ ਹੋ ਕਿ ਹੁਣ ਤਾਂ ਮੇਰੇ ਦੋ ਹੀ ਸਾਥੀ ਤੇ ਇੱਥੇ ਤੱਕ ਅਸੀਂ ਵੇਖ ਲਈਏ ਅਗਰ ਇੱਥੇ ਤੱਕ ਤੇ ਇਹ ਪੂਰੇ ਜਿਹੜੇ ਨੇ 8 ਮਾਤਰਾ ਨੇ ਤੇ ਇਹ ਜਿਹੜੇ ਨੇ ਪੂਰੇ 8 ਮਾਤਰਾ ਨੇ ਔਰ ਅੰਤ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਆਇਆ ਵੇ ਠੀਕ ਹੈ। ਇੱਕ ਹੋਕਾ ਇੱਕ ਹੰਝੂ ਖਾਰਾ ਤੇ ਇਹ ਵੀ ਤੁਸੀਂ ਵੇਖ ਸਕਦੇ ਹੋ ਇੱਥੋਂ ਤੱਕ ਅਗਰ ਵੇਖ ਲਈਏ ਤੇ ਇਹ 8 ਮਾਤਰਾ ਤੇ ਇਹ 8 ਮਾਤਰਾ ਪੂਰੀਆਂ ਨੇ ਠੀਕ ਹੈ ਜੀ। ਤੇ ਉਸ ਤੋਂ ਬਾਅਦ ਐਵੇਂ ਕਿ ਮਰਨਾ ਚਾਹਿਆ ਮੌਤ ਨਾ ਆਈ ਤੇ ਇਹ ਇੱਥੋਂ ਤੱਕ ਅਗਰ ਵੇਖੀਏ ਤੇ ਇਹ ਸਾਡੀਆਂ ਬਣ ਜਾਂਦੀਆਂ ਨੇ 8 ਮਾਤਰਾ ਤੇ ਇੱਥੇ ਤੱਕ ਵੇਖੀਏ ਤੇ ਇਹ ਮਜ਼ੀਦ ਸਾਡੀਆਂ 8 ਮਾਤਰਾ ਬਣ ਜਾਂਦੀਆਂ ਨੇ। ਇੱਥੇ ਕੋਈ ਗੌਰ ਕਰਨ ਵਾਲੀ ਗੱਲ ਮੈਂ ਪਹਿਲੇ ਉੱਥੇ ਕੀਤਾ ਸੀ ਇੱਥੇ ਅਸੀਂ ਕੰਨੇ ਨੂੰ ਜਿਹੜਾ ਨਾ ਇਹ ਗੁਰੂ ਹੈਗਾ ਲੇਕਿਨ ਅਸੀਂ ਲਘੂ ਦੇ ਤੌਰ ਤੇ ਇਸਤੇਮਾਲ ਕਰਾਂਗੇ ਛੋਟੀ ਆਵਾਜ਼ ਯੂਜ਼ ਕਰ ਲਾਂਗੇ ਕਿ ਮੌਤ ਨਾ ਆਈ ਨਾ ਆਈ ਦੇਖੋ ਪੂਰਾ ਨਹੀਂ ਕੀਤਾ ਨਾ ਨਹੀਂ ਬੋਲਿਆ ਮੈਂ ਮੌਤ ਨਾ ਆਈ ਤੇ ਇਹ ਤੇ ਮੌਤ ਦੇ ਵਿੱਚ ਕਿੰਨੀਆਂ ਨੇ ਮਾਤਰਾ 3 ਨੇ ਇਹ 1 4 ਤੇ ਇਹ 4 ਕਰਕੇ ਤੇ ਪੂਰਾ ਇਹ 'ਚ ਇਹ 8 ਮਾਤਰਾ ਹੋ ਜਾਂਦੀ ਹੈ ਠੀਕ ਹੈ। ਇਹ ਬਸ ਛੋਟੀ ਛੋਟੀ ਗੱਲਾਂ ਇਹਦੇ ਵਿੱਚ ਵੇਖਣੀਆਂ ਪੈਂਦੀਆਂ ਨੇ ਜਦੋਂ ਅਸੀਂ ਇਹਦੀ ਗਿਣਤੀ ਕਰਦੇ ਹਾਂ। ਤੇ ਇਸੇ ਤਰੀਕੇ ਨਾਲ ਮੌਤ ਵੀ ਮੈਨੂੰ ਦੇ ਗਈ ਲਾਰਾ ਠੀਕ ਹੈ ਜੀ। ਤੇ ਮੌਤ ਵੀ ਮੈਨੂੰ ਤੱਕ ਅਗਰ ਵੇਖੀਏ ਤੇ ਇਹ ਪੂਰੀਆਂ ਇਹਦੀਆਂ ਬਣ ਜਾਂਦੀਆਂ ਨੇ 8 ਮਾਤਰਾ ਠੀਕ ਹੈ। ਇਹ ਕਿਸ ਤਰ੍ਹਾਂ ਬਣਦੀਆਂ ਮੌਤ ਦੀਆਂ 3 ਹੋ ਗਈਆਂ ਤੇ ਮੈਨੂੰ ਅਗਰ ਕੋ ਤੇ 4 ਨੇ 3 ਤੇ 4 7 ਤੇ ਇਹਦੇ ਚ ਮੈਂ ਫਿਰ ਦੱਸਿਆ ਤੁਹਾਨੂੰ ਕਿ ਬਿਹਾਰੀ ਲੱਗੀ ਹੋਈ ਹੈ ਇਹਨੂੰ ਹੀ ਛੋਟੀ ਆਵਾਜ਼ ਜਿਹੜੀ ਹੈ ਇਸਤੇਮਾਲ ਕਰਾਂਗੇ ਮੌਤ ਵੀ ਛੋਟੀ ਛੋਟੀ ਆਵਾਜ਼ ਲੈਣੀ ਲੰਮੀ ਨਹੀਂ ਲੈਣੀ ਵੀ ਨਹੀਂ ਲੈਣੀ ਠੀਕ ਹੈ। ਮੌਤ ਵੀ ਮੈਨੂੰ ਦੇਗੀ ਲਾਰਾ ਤੇ ਇੱਥੇ ਵੀ ਅਸੀਂ ਇਹਨੂੰ ਅਸੀਂ ਇੱਕ ਲਵਾਂਗੇ ਦਾ ਯਾਨੀ ਇਹ ਗੁਰੂ ਲਵਾਂਗੇ ਇਹ ਵੀ ਅਸੀਂ ਲਘੂ ਇਹ ਵੀ ਲਘੂ ਲਵਾਂਗੇ ਇਹ ਗੁਰੂ ਲਵਾਂਗੇ ਇਹ ਗੁਰੂ ਲਵਾਂਗੇ ਤੇ ਇਹ ਵੇਖੋ ਤੁਸੀਂ 8 ਮਾਤਰਾ ਪੂਰੀਆਂ ਵੀ ਹੋ ਜਾਂਦੀਆਂ ਨੇ। ਇਹ ਬਸ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਚੇਤੇ ਰੱਖਣੀਆਂ ਨੇ ਜਦੋਂ ਅਸੀਂ ਇਹਨਾਂ ਤੇ ਕੰਮ ਕਰਨਾ ਹੈ ਠੀਕ ਹੈ ਜੀ। ਤੇ ਇਹ ਵੇਖੋ ਕਿੱਡਾ ਸੋਹਣਾ ਸ਼ੇਰ ਹੈਗਾ ਜੇ ਕਿ ਨਾ ਛੱਡ ਮੇਰੀ ਨਬਜ਼ ਮਸੀਹਾ ਠੀਕ ਹੈ। ਤੇ ਇਹ ਅਸੀਂ ਆਪਣਾ ਅਗਰ ਇਹਨੂੰ ਵੇਖੀਏ ਤੇ ਇੱਥੇ ਤੱਕ ਆ ਗਿਆ ਸਾਡਾ ਵਿਸ਼ਰਾਮ ਤੇ ਇਹ ਪੂਰੀਆਂ 8 ਮਾਤਰਾ ਨੇ ਤੇ ਇਹ ਨੇ ਨਬਜ਼ ਮਸੀਹਾ ਤੱਕ ਸਾਡੀਆਂ 8 ਮਾਤਰਾ ਨੇ ਠੀਕ ਹੈ। ਗਮ ਦਾ ਮਗਰੋਂ ਇੱਥੇ ਤੱਕ ਵੇਖੀਏ ਤੇ 8 ਮਾਤਰਾ ਕੌਣ ਸਹਾਰਾ ਇਹ 8 ਮਾਤਰਾ ਨੇ ਤੇ ਇਹ 8 ਮਾਤਰਾ ਨੇ ਠੀਕ ਹੋ ਗਿਆ ਜਨਾਬ। ਤੇ ਇੱਥੇ ਤੱਕ ਸੋ ਇਹਦਾ ਮਤਲਬ ਹੋ ਗਿਆ ਕਿ ਰੂਪ ਛੁਪਾਈ ਜਿਹੜਾ ਵੇ ਉਹਦੀਆਂ 8 ਤੇ 8 16 ਮਾਤਰਾ ਕਿੱਡਾ ਦੇਖੋ ਹਰਮਨ ਪਿਆਰਾ ਛੰਦ ਹੈਗਾ ਔਰ ਬੜੇ ਖੂਬਸੂਰਤ ਇਹਦੇ ਚ ਗੀਤ ਇਹਦੇ ਚ ਕਵਿਤਾ ਇਹਦੇ ਚ ਨਜ਼ਮਾਂ ਇਹਦੇ ਚ ਗਜ਼ਲਾਂ ਜਿਹੜੀਆਂ ਨੇ ਉਹ ਕਵੀ ਜਿਹੜੇ ਨੇ ਲਿਖਦੇ ਨੇ ਤੇ ਤੁਸੀਂ ਵੀ ਇਹ ਚ ਅਜ਼ਮਾ ਸਕਦੇ ਹੋ ਤੇ ਇਹ ਤੇ ਕੰਮ ਕਰ ਸਕਦੇ ਹੋ 16 ਮਾਤਰਾ ਦਾ। ਸੋ ਅੱਜ ਅਸੀਂ ਵੇਖਿਆ ਵੇ ਛੁਪਾਈ ਜਿਹੜੀ ਕਿ 15 ਮਾਤਰਾ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਰੂਪ ਛੁਪਾਈ ਜਿਹੜੀ ਕਿ 16 ਮਾਤਰਾ ਦੀ ਹੁੰਦੀ ਹੈ। ਤੇ ਇੱਥੋਂ ਤੱਕ ਤੁਸੀਂ ਮੈਨੂੰ ਹੁਣ ਇਜਾਜ਼ਤ ਦਿਓ ਬਹੁਤ ਤੁਹਾਡਾ ਧੰਨਵਾਦ ਇਸ ਵੀਡੀਓ ਨੂੰ ਵੇਖਣ ਦਾ ਤੇ ਮੈਂ ਆਸ ਕਰਨਾ ਵਾਂ
ਕਿ ਤੁਸੀਂ ਇਸ ਵੀਡੀਓ ਦੀ ਰਾਏ ਜਿਹੜਾ ਹੈ ਛੰਦ ਕੀ ਹੁੰਦਾ ਵੇ, ਤੇ ਉਸ ਤੋਂ ਬਾਅਦ ਕੁਝ ਜ਼ਰੂਰੀ ਗੱਲਾਂ ਜਦੋਂ ਛੰਦ ਦੇ ਵਿੱਚ ਅਸੀਂ ਗਿਣਤੀ-ਮਿਣਤੀ ਕਰਾਂਗੇ ਕਿਸੇ ਵੀ ਪੰਕਤੀ ਦੀ, ਕਿਸੇ ਵੀ ਸ਼ੇਅਰ ਦੀ, ਤੇ ਉਹ ਤੁਹਾਨੂੰ ਸਮਝ ਆ ਗਈ ਏ। ਤੇ ਉਸ ਤੋਂ ਬਾਅਦ ਅਸੀਂ ਛੁਪਾਈ ਤੇ ਰੂਪ ਛੁਪਾਈ ਜਿਹੜਾ ਵੇ ਉਹਦੇ ਅਸੀਂ ਵੇਖਿਆ ਕਿ ਉਹਦਾ ਲੱਛਣ ਕੀ ਏ, ਉਹ ਕਿੰਨੀਆਂ ਮਾਤਰਾ ਉਹ 'ਚ ਹੁੰਦੀਆਂ ਨੇ, ਪਹਿਲਾ ਵਿਸ਼ਰਾਮ ਕਿੱਥੇ ਹੁੰਦਾ ਵੇ, ਦੂਜਾ ਵਿਸ਼ਰਾਮ ਕਿੱਥੇ ਹੁੰਦਾ ਵੇ। ਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਆਪਣਾ ਬਹੁਤ ਸਾ ਖਿਆਲ ਰੱਖੋ ਜੀ।